अस्सलाम वालेकुम सज्जनों बेलियो मित्रों की हाल चाल ने मैं ਤੁਹਾਡਾ ਦੋਸਤ मोहम्मद रिखिजर ਤੇ ਜਨਾਬ ਅੱਜ ਦੀ ਜਿਹੜੀ ਵੀਡੀਓ ਬੜੀ ਖਾਸ ਵੀਡੀਓ ਜਿਹੜਾ ਹਕੂਮਤ ਨੇ ਐਲਾਨ ਕੀਤਾ ਹੈ ਕਿ ਜਿਹੜਾ 25 ਮਣ ਦਾਣਾ ਹੈ ਨਾ ਇਹ ਹਰ ਜ਼ਿਮੀਦਾਰ ਰੱਖੇ ਤੇ ਜਿਹੜੇ ਬਾਕੀ ਦੇ ਦਾਣੇ ਹਨ ਉਹ ਹਕੂਮਤ ਨੂੰ ਦੇਵੇ 3900 ਰੁਪਏ ਮਣ ਦੇ ਹਿਸਾਬ ਨਾਲ। ਹੁਣ ਇੱਕ ਨਿੱਕੀ ਜਿਹੀ ਗੱਲ ਇਹ ਦੱਸੋ ਕਿ 3900 ਰੁਪਏ ਦੇ ਮਣ ਦੇ ਹਿਸਾਬ ਨਾਲ ਦੇ ਕੇ ਪਹਿਲੀ ਗੱਲ ਤਾਂ ਇਹ ਕਿ 25 ਮਣ ਦਾਣੇ ਨਾਲ ਸਰਦਾ ਹੀ ਨਹੀਂ। 25 ਮਣ ਤਾਂ ਆਏ ਗਏ ਮਹਿਮਾਨ इस हुकूमत को इतना नहीं पता कि जो पिंडा थावां ते रहने वाले लोग होंदे ने डेरेदार भी होंदे ने मुड़ भावें इन्हां दे कोल एक मण दाना पियो होवे ते किसी गवाडी नूं भुखा वेख लवेण ते आप नूं भावें एक सेर आटा बचाना होवे बाकी नूं देने नहीं होंदे ने ते 25 मण दाने नाल मैं तां ना नहीं सरदा। मेरे नाल रियाज अरम साहब जिहड़े कि नौजवान शायर ने उन्हां नाल भी गलबात करने हैं, उन्हां कोलों राय भी लैने हैं कि ये की हुकूमत करना चाहती साडे नाल। ਤੇ ਦੂਸਰੇ ਨੰਬਰ ਤੇ ਉਹਨਾਂ ਕੋਲ ਸ਼ਾਇਰੀ ਵੀ ਆਪਾਂ ਸੁਣਸਾਂ ਹੈ। ਤੁਸੀਂ ਵੀਡੀਓ ਨੂੰ ਇਨਸ਼ਾਅੱਲਾ ਤਾਲਾ ਐਂਡ ਤਾਈਂ ਵੇਖੋ ਤੇ ਬੜੇ ਜ਼ਿਆਦਾ ਤੁਸੀਂ ਮਹਿਜ਼ੂਜ਼ ਹੋਸੋ। ਇੱਕ ਸ਼ੇਰ ਤੁਹਾਨੂੰ ਮੈਂ ਵੀ ਸੁਣਾਉਂਦਾ ਚੱਲਾਂ ਇਬਤਦਾ ਵਿੱਚ ਮੁੜ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਜੋੜਨੇ ਹੈ ਕਿ ਸੋਚ ਸੋਚ ਕੇ ਸਾਲ ਗੁਜ਼ਾਰੇ ਸੋਚ ਦੀ ਸੂਲੀ ਉੱਤੇ ਮੈਂ ਅੱਖਰਾਂ ਦੇ ਰੂਪ ਸੰਵਾਰੇ ਸੋਚ ਦੀ ਸੂਲੀ ਉੱਤੇ ਔਰ ਮੇਰੇ ਦੇਸ਼ ਚ ਗੁਰਬਤ ਵਾਲੀ ਕਾਲਕ ਨਜ਼ਰ ਨਾ ਆਵੇ ਜੇ ਹਾਕਿਮ ਇੱਕ ਰਾਤ ਗੁਜ਼ਾਰੇ सोच दी सूली उत्ते। क्या बात है। अस्सलाम वालेकुम रियाज अरम साहब। वालेकुम सलाम। की हाल चाल है? तबीयत से ठीक है? अल्लाह पाक दे करम। सुनी तो तू भी बैठो से भी हुकूमत जेड़ी है आखदी पई है कि जेड़ा 25 मण दाना है ना जी जी ये जेड़ा जिम्मेदार है ओदे घर रखे बिल्कुल इंतजाम उन तो जेड़ी वाफिर कणक है हां जी ओ देवे हुकूमत दे खजाने विच 3900 रुपए नु मण। हुण जेड़ा बंदा 3900 रुपए नु मण देंदा है हाँ जी बिल्कुल तो उन 6 महीनों बाद वो दाना 5000 में वापस लेना पवे तो मैं समझना जट्टा ही नहीं करना। इनके बारे थोड़ा की ख्याल है? वो जरा नाज़रीन जनाब साडे किसान हजरात है ना, किसान भिरा है जी जी ये हुकूमत नूं भी पता है ते सानू भी इलम है भाई बार्डरां ते लड़ाई दा मसला होवे जी जी या खुराक दा रोला होवे जी किसान हर जगह ते मुल्को मिलत दी खिदमत वास्ते ना हाजिर खड़ा हुंदा। बिल्कुल ये पिछले साल भी कुछ जिवें होया भी 2200 या 2800 मैनू रेट का कन्फर्म पता नहीं है। ये जी जिमीदारां कोलों कणक विसाख के मौसम दे विच ना खरीद कीती आई हुकूमतां ते फिर साडे कुछ माफियाज भी ऐसे हुंदे ने जेड़े स्टोरेज कर लैंदे ने जमा कर लैंदे ने कणक नूं ते बाहर नहीं निकलण दिंदे। उहदे विच जी कुछ मिल मालकान ने जेड़े हुकूमत कोल सस्तियां कणकां लैंदे ने ते बाद महंगियां वेचदे ने। ਉਹਦੀ ਵਜ੍ਹਾ ਤੋਂ ਤੁਸੀਂ ਮਤਲਬ ਗੱਲ ਦੀ ਟੁਕਾਈ ਕਰ ਰਹੇ ਤੁਸੀਂ ਆਖਣਾ ਇਹ ਚਾਹ ਰਹੇ ਹੋ ਕਿ ਜਿਹੜੀ ਜ਼ਖੀਰਾ ਅੰਦੋਜ਼ ਹਨ ਹਾਂਜੀ ਉਹ ਮਿਲਾਂ ਵਾਲੇ ਨੇ ਹਾਂਜੀ ਇਹਦੇ ਵਿੱਚ ਹਕੂਮਤ ਦਾ ਕੋਈ ਕਿਰਦਾਰ ਇਹਦੇ ਵਿੱਚ ਹਕੂਮਤ ਦਾ ਵਾਕਈ ਕੋਈ ਕਿਰਦਾਰ ਨਹੀਂ ਲੇਕਿਨ ਮੈਂ ਜਿਹੜੀ ਗੱਲ ਕਰਨਾ ਚਾਹ ਰਿਹਾ ਉਹਦੇ ਤੇ ਤੁਸੀਂ ਪਹੁੰਚੋ ਜਦੋਂ ਮੇਰੀ ਗੱਲ ਨੂੰ ਪੂਰਾ ਸੁਣੋ। ਜੀ ਜੀ ਗੱਲ ਇਹਦੇ ਵੀ ਕੁਝ ਤਾਂ ਜ਼ਖੀਰਾ ਅੰਦੋਜ਼ ਨੇ ਉਹ ਜ਼ਖੀਰਾ ਕਰ ਲੈਂਦੇ ਮੋਏ ਮਿਲਾਂ ਨੂੰ ਕੁਝ ਰਿਆਇਤ ਦਿੱਤੀ ਜਾਂਦੀ ਹੈ ਕਣਕ ਦੀ ਖਰੀਦ ਵਿੱਚ ਬਈ ਬਾਅਦ ਵਿੱਚ ਲੋਕਾਂ ਨੂੰ ਜ਼ਰਾ ਸਹੂਲਤ ਰਵੇ ਉਹ ਜੀ ਹੁਕੂਮਤ ਕੋਲ ਰਿਆਇਤ ਲੈਣ ਦੇ ਬਾਅਦ ਬਾਹਰ ਉਹਨਾਂ ਕੋਈ ਰਾਬਤੇ ਕਾਇਮ ਕੀਤੇ ਹੁੰਦੇ ਨੇ ਤੇ ਬਾਹਰ ਭੇਜ ਦਿੰਦਾ। ਅੱਛਾ ਕਣਕ ਪਾਕਿਸਤਾਨ ਦਾ ਹਾਂਜੀ ਉਹਦੇ ਨਾਲ ਇਹ ਮਸਲਾ ਬਣ ਜਾਂਦਾ ਵੀ ਉਹ ਜਿਹੜੀ 2800 ਜਾਂ 2200 ਨੂੰ ਕਣਕ ਹੁਕੂਮਤ ਪਿਛਲੇ ਸਾਲ ਖਰੀਦੀ ਹੈ ਜਿਹੜੇ ਜ਼ਿਮੀਂਦਾਰਾਂ ਕੋਲੋਂ ਕਿਉਂਕਿ ਜ਼ਿਮੀਂਦਾਰ ਕੋਸ਼ਿਸ਼ ਕਰਦਾ ਹੈ ਮੈਨੂੰ ਸਰਮਾਇਆ ਆ ਜਾਵੇ ਚਾਰ ਆਨੇ ਆ ਜਾਵੇ ਤਾਂ ਕਿ ਮੈਂ ਅਗਲੀਆਂ ਫਸਲਾਂ ਆਸਾਨੀ ਨਾਲ ਕਾਸ਼ਤ ਕਰ ਲਵਾਂ ਤੇ ਉਹ ਕਣਕਾਂ ਘਰ ਘੱਟ ਰੱਖਦਾ ਤੇ ਜਦੋਂ ਫਿਰ ਇਹ ਹੁਣ ਜੀ ਸਾਡਾ ਮੌਸਮ ਜਿਹੜਾ ਚੱਲ ਰਿਹਾ ਚੇਤਰ ਦਾ ਇਹਦੇ ਵਿੱਚ ਆ ਕੇ ਨਾ ਅਕਸਰ ਘਰਾਂ ਦੇ ਵਿੱਚੋਂ ਦਾਣੇ ਮੁੱਕ ਜਾਂਦੇ ਜ਼ਿਮੀਂਦਾਰਾਂ ਦੇ ਘਰੋਂ ਹੀ ਮੁੱਕ ਜਾਂਦੇ। ਹੁਣ ਜ਼ਿਮੀਂਦਾਰ ਨੂੰ ਜਿਹੜੀ ਉਸ ਕਣਕ 27-2800 ਨੂੰ ਵੇਚੀ ਆਈ ਉਹ ਅੱਜ ਉਹਨੂੰ 5000-6000 ਰੁਪਏ ਨੂੰ ਵਾਪਸ ਲੈਣੀ ਪੈ ਰਹੀ ਹੈ। ਉਹਦੇ ਵਿੱਚ ਹੁਕੂਮਤ ਦਾ ਕਿਰਦਾਰ ਹੈ ਜਾਂ ਮਾਫੀਆ ਦਾ ਕਿਰਦਾਰ ਹੈ ਜਾਂ ਮਿਲ ਮਾਲਕਾਂ ਦਾ ਕਿਰਦਾਰ ਹੈ ਇਹਦੇ ਬਾਰੇ ਤਾਂ ਅਸੀਂ ਕਨਫਰਮ ਕੁਝ ਨਹੀਂ ਆਖ ਸਕਦੇ ਤੇ ਹੁਣ ਜਿਹੜਾ ਇਕਦਾਮ ਉਠਾਇਆ ਜਾ ਰਿਹਾ ਵੀ 3900 ਦੇ ਹਿਸਾਬ ਨਾਲ ਦਿਓ मैं तो जिम्मेदार ने मशवरा देसा कि सब तो पहले तू सारे जितने तेरे घर के अखराजात हैं उन्होंने जरा बगौर वेख मैनेज करे वेखे उनका हिसाब किताब लावे भी मेरे साल दे इतने दाणियां दा खर्चा है ते मैं वो रखा आ 25 मण वाली जिहड़ी गल है ना अगर किसी बंदे दा 40 मण नाल सरदा है तो 25 मण रख लवे ते अगर 2800 या 2700 ਨੂੰ ਲਵਣ ਤੋਂ ਬਾਅਦ ਹੁਣ हुकूमत सानू वापस दे रही है या ਅਸੀਂ मुख्तलिफ लोगों को वापस लै रहे हैं वो 6000 या 7000 ਨੂੰ ਲੈ ਰਹੇ हैं ਤੇ ਅੱਜ ਹੁਣ ਅਸੀਂ 3900 ਨੂੰ ਦਿੰਨੇ ਆ ਤੇ ਜ਼ਾਹਰੀ ਤੌਰ ਤੇ ਅਸੀਂ ਜਦੋਂ ਅਗਲਾ ਚੇਤ ਵਿਸਾਖ ਆਇਆ ਤੇ ਸਾਨੂੰ 10000 ਨੂੰ ਵਾਪਸ ਲੈਣੀ ਪਵਣੀ। ਅੱਛਾ ਮੁਰ ਜ਼ਿਮੀਂਦਾਰ ਕਿਹੜੇ ਪਾਸੇ ਜਾ 10000 ਦਾ ਰਿਆਜ਼ ਰੋਲਾ ਨਹੀਂ ये कणक हुण
ਜਿਵੇਂ ਮੰਗੀ ਹੋਈ ਵੀ ਹੈ ਨਾ ਕਿ ਚਲੋ ਕਮ ਅਜ਼ ਕਮ ਸਾਡੀਆਂ ਜਿਹੜੀਆਂ ਜ਼ਨਾਨੀਆਂ ਉਹਨਾਂ ਨੂੰ ਲੈਣੇ ਤੇ ਨਾ ਲਵਾਵਣ, ਕਣਕ ਆਸਾਨੀ ਨਾਲ ਲੱਭੇ ਤਾਂ ਸਹੀ, ਭਲੇ ਮੰਗੀ ਹੀ ਲੱਭੇ, ਬਿਲਕੁਲ ਲੱਭਦੀ ਹੀ ਨਹੀਂ ਨਾ ਪਈ। ਯਾਰ ਲੈਣ ਦੇ ਵਿੱਚ ਲੱਗਣਾ ਇੱਕ ਵੱਖਰੀ ਗੱਲ ਹੈ। ਮਤਲਬ ਇੱਕ ਬੰਦਾ 4 ਘੰਟੇ ਲੈਣ ਲੱਗਣ ਤੋਂ ਬਾਅਦ ਜਦੋਂ ਉਹ ਟਰੱਕ ਦੇ ਬੂਹੇ ਤੇ ਪਹੁੰਚਦਾ ਜਿੱਥੋਂ ਤੋੜਾ ਲੱਭਣਾ ਹੁੰਦਾ ਤੇ ਉਹਦੇ ਕੋਲ ਕਾਰਡ ਨਹੀਂ ਹੈ ਤੇ ਅੱਗੇ ਉਹਦੇ ਤੋਂ ਕਾਰਡ ਦਾ ਮੁਤਾਲਬਾ ਕਰਦੇ ਨੇ, ਬੰਦੇ ਨੂੰ ਤੇ ਚੜ ਅੱਗ ਲੱਗ ਜਾਂਦੀ ਹੈ। ਇਹ ਜਿਹੜੇ ਆਟਾ ਲੈਵਣ ਜਾਂਦੀਆਂ ਨੇ ਜਿਹੜੀਆਂ, ਆਟਾ ਇਹਨਾਂ ਨੂੰ ਅਗਰ ਫਰਜ਼ ਕੀਤਾ ਕਿ 1000 ਦਾ ਤੋੜਾ ਲੱਭਣਾ ਹੈ, ਮੈਂ ਮਿਸਾਲ ਦੇ 1000 ਦਾ ਲੱਭਣਾ ਤਾਂ ਨਹੀਂ ਹੈ, ਮੈਂ ਮਿਸਾਲ ਦੇ ਰਿਹਾ, 1000 ਦਾ ਲੱਭਣਾ ਹੈ ਨਾ ਤੇ ਇਹਨਾਂ ਨੂੰ ਪਾਉਂਦਾ 2000 ਹੈ। ਹੁਣ ਮੈਂ ਤੈਨੂੰ ਵਜ੍ਹਾ ਦੱਸਾਂ ਵੀ ਕਿਰਾਇਆ ਉਹ ਮੰਗਾ ਬਿਲਕੁਲ ਆਵਣ ਜਾਵਣ ਦਾ, ਮੁੜ ਜੇ ਉੱਥੇ ਪੜਨਾ ਤੇ ਕੋਈ ਕਾਰਡ ਨਹੀਂ ਹੋਣਾ, ਅੱਜ ਬਿਲਕੁਲ ਕਿਰਾਇਆ ਹੋ ਜਾਣਾ ਡਬਲ। ਆਟਾ ਜਿਹੜਾ ਹੈ ਉਹ ਕਮ ਅਜ਼ ਕਮ ਪੈ ਜਾਣਾ ਉਹਨੂੰ 1000 ਵਾਲਾ ਤੋੜਾ 2000 ਹੈ। ਇਵੇਂ ਗੱਲ ਆਸਾਨੀ ਨਾਲ ਲੱਭੇ ਤਾਂ ਸਹੀ ਨਾ, ਤੇ ਮੰਗਾ ਸਕਣਾ ਚਲੋ ਬੰਦਾ ਲੈਂਦਾ ਰਹਿੰਦਾ, ਆਸਾਨੀ ਨਾਲ ਲੱਭਦਾ ਹੀ ਨਹੀਂ ਪਿਆ। ਤੇ ਕੋਈ ਹੈ ਨਹੀਂ ਤਾਜ਼ਾ ਕਲਾਮ ਕੋਈ ਮੁਆਸ਼ਰੇ ਤੇ ਕੋਈ ਇਸੇ ਹਵਾਲੇ ਨਾਲ ਕੋਈ ਹੋਰ ਗੱਲਬਾਤ ਜਿਹੜਾ ਤੁਸੀਂ ਕਰਨਾ ਚਾਹੋ? ਮੈਂ ਗੱਲ ਤੇ ਕਰਨਾ ਚਾਹ ਰਿਹਾ ਬਈ ਕੁਝ ਜੁਰਮਾਂ ਦੀ ਸਜ਼ਾ ਜਿਹੜੀਆਂ ਪਹਿਲੀਆਂ ਉਹਨਾਂ ਨੂੰ ਦਿੱਤੀ ਜਾਂਦੀ ਹੈ ਨਾ, ਤੇ ਉਹ ਸਾਡਿਆਂ ਲੋਕਾਂ ਦਾ ਮਾਹੌਲ ਵੇਖ ਕੇ ਨਾ ਅੱਲਾਹ ਪਾਕ ਨੇ ਉਸ ਸਜ਼ਾ ਦਾ ਨਾ ਜਰਾ ਨਿਜ਼ਾਮ ਤਬਦੀਲ ਕਰ ਛੱਡਿਆ, ਯਾਨੀ ਕਿ ਸ਼ਕਲ ਤਬਦੀਲ, ਸਜ਼ਾ ਦੀ ਸ਼ਕਲ ਤਬਦੀਲ ਕਰ ਛੱਡੀ ਹੈ। ਉਹ ਹੋਇਆ ਕੁਝ ਇੰਜ ਹੈ ਬਈ ਪਹਿਲੇ ਬੰਦਿਆਂ ਦੇ ਮੱਛਾਂ ਤੇ ਲਿਖੀ ਜਾਂਦਾ ਵੀ ਇਸ ਫਲਾਣਾ ਜੁਰਮ ਕੀਤਾ ਨੇ, ਉਹ ਬੰਦੇ ਲੁਕਦੇ ਬੰਦੇ ਹੁੰਦੇ ਹਨ। ਹੁਣ ਤੁਸੀਂ ਅੱਜ ਦੇ ਮਾਸ਼ਰੇ ਦਾ ਹਿਸਾਬ ਦੇਖ ਲਓ ਵੀ ਜਿਹੜਾ ਮੁਜਰਿਮ ਤੇ ਗੁਨਾਹਗਾਰ ਬੰਦਾ ਹੈ ਨਾ ਉਹਦੀ ਛਾਤੀ ਚੌੜੀ ਹੈ ਤੇ ਦੂਸਰੇ ਬੰਦੇ ਉਹਦੇ ਤੋਂ ਘਬਰਾਉਂਦੇ ਨੇ। ਉਹ ਅੱਲਾਹ ਪਾਕ ਨੇ ਸਾਡੀਆਂ ਇਹਨਾਂ ਸੋਚਣ ਵੇਖ ਨਾ ਸਜ਼ਾ ਦਾ ਥੋੜਾ ਜਿਹਾ ਰੂਪ ਹੈ ਚੇਂਜ ਕਰ ਛੱਡਿਆ। ਉਹ ਸਜ਼ਾ ਦਾ ਰੂਪ ਜਨਾਬ ਇੰਜ ਚੇਂਜ ਹੋ ਗਿਆ ਵੀ ਸਾਡੇ ਤੇ ਨਾ ਅਹਿਲ ਬੰਦੇ ਮੁਸੱਲਤ ਹੋ ਗਏ, ਜਿਹੜੇ ਕੋਈ ਸ਼ੈ ਨਹੀਂ ਵੇਖਦੇ, ਉਹ ਸੁੱਤੇ ਪੈਣ ਜੀ ਚੁੱਪ ਕਰਕੇ, ਤੇ ਉਹ ਕੋਈ ਸ਼ੈ ਨਹੀਂ ਵੇਖ ਰਹੇ, ਨਾ ਉਹ ਜ਼ਖੀਰਾ ਅੰਦੋਜ਼ਾਂ ਨੂੰ ਵੇਖਦੇ ਪਏ ਨੇ, ਨਾ ਉਸ ਮਾਫੀਆ ਨੂੰ ਵੇਖਦੇ ਪੈਣ ਜਿਹੜੇ ਗਰੀਬ ਲੋਕਾਂ ਨੂੰ ਦਿਨ ਬਦਨ ਲੁੱਟੀ ਜਾਂਦੇ। ਠੀਕ ਹੈ, ਇਹ ਨੇ ਅੱਲਾਹ ਦੀ ਤਰਫੋਂ ਸਜ਼ਾ। ਉਹਦੇ ਇਸ ਸਜ਼ਾ ਤੋਂ ਬਚਣ ਦਾ ਵਾਅਦਾ ਹੱਲ ਹੈ ਵੀ ਤੁਸੀਂ ਆਪਣੇ ਅਮਲ ਚੰਗੇ ਕਰੋ, ਸਾਡੇ ਆਪਣੇ ਅਮਲ ਵੀ ਚੰਗੇ ਨਹੀਂ ਨਾ। ਇਹ ਤੇ ਇੱਕ ਹੋਰ ਪਾਸੇ ਗੱਲ ਹੁਣ ਆਪਣੀ ਨਿਕਲ ਗਈ। ਮੈਂ ਪੁੱਛਣਾ ਤੇਰੇ ਕੋਲੋਂ ਨਾ, ਆਪਣੀ ਜਿਹੜੀ ਗੁਫ਼ਤਗੂ ਹੁੰਦੀ ਪਈ ਨਾ, ਗੱਲ ਤਾਂ ਇਸ ਤੇ ਹੁੰਦੀ ਪਈ ਹੈ ਵੀ ਜਿਹੜੀ ਹਕੂਮਤ ਹੈ, ਹਕੂਮਤ ਚਲੋ ਨਾ ਅਹਿਲ ਹੈ, ਜਿਹੜਾ ਜੱਟ ਹੈ ਜ਼ਿਮੀਦਾਰ ਹੈ ਜਾਂ ਕਣਕ ਉਗਾਉਂਦਾ ਪਿਆ ਹੈ, ਉਹ ਹੁਣ ਇੱਥੇ ਨਾ ਅਹਿਲੀ ਨਾ ਵਿਖਾਵੇ ਨਾ ਸਮਝਣ। ਅਗਰ ਹਕੂਮਤ 5 ਮਣ ਦਾ ਐਲਾਨ ਕੀਤਾ ਹੈ ਤੇ 5 ਮਣ ਤਾਂ ਬੀਜ ਨਹੀਂ ਪੂਰਾ ਹੁੰਦਾ। ਇਹ ਨਹੀਂ ਗੱਲ 5 ਮਣ ਤਾਂ ਬੀਜ ਜੱਟ ਰੱਖਣਾ ਹੁੰਦਾ ਅਗਲੇ ਸਾਲ ਵਾਸਤੇ। ਜਿਹੜੇ ਅਗਲੇ ਸਾਲ ਗਤਨੀ ਸੁੱਕੀ ਤੂੰ ਗਤਨੀ ਸੁੱਕ ਹਕੂਮਤ को बोलना लाया तो गतनी सुख वो आधा बीज रख सी आधा गते सी। मैं तेरे को कुछ सिर्फ इतनी गल हाँ बई जेडे जट गिरा हैं जेडे नचन लगे वंदे टिकटॉक ते तुसीं वेंदे कोई जिटका कोई क्यों जिहा है टिकटॉक तो दी हाल दी जा रहे समानियां तो ओ बंदे तो ओ नचन लगे वो कोई बंदा यार तैयार नहीं है कि कोई गल ही कर लवे कोई इहदे ना इस ते कोई गल ही आपां गल पे करने कोई एक दी वीडियो ही बना छड्डे। मैं ਉਹੀ ਤਾਂ ਗੱਲ ਕਰ ਰਿਹਾ ਸੀ ਵੀ ਇਹ ਸਾਡੇ ਅਮਲਾਂ ਦੀ ਸਜ਼ਾਵਾਂ ਨੇ ਜਿਹੜੇ ਅਸੀਂ ਭੋਗ ਰਹੇ ਹਾਂ। ਅਸੀਂ ਸਾਡੇ ਕੋਲ ਪੈਸੇ ਵੀ ਹੁੰਦੇ ਨੇ ਸਾਰਾ ਕੁਝ ਹੁੰਦਾ ਹੈ ਤੇ ਅਸੀਂ ਰੋਜ਼ਮਰਾ ਦੀ ਖੁਰਾਕ ਵਾਸਤੇ ਸਾਨੂੰ ਲੈਣ ਹੀ ਲੱਗਣਾ ਪੈਂਦਾ। ਖੈਰ ਅੱਲਾਹ ਕਰੀਮ ਇਸ ਤੇ ਬਿਲਕੁਲ ਅੱਲਾਹ ਪਾਕ ਪੰਜਾਬੀ ਨਸੀਬ ਵਾਲੇ ਅੱਲਾਹ ਪਾਕ ਰਹਿਮ ਕਰ ਸੀ ਕੋਈ ਹੋਸ਼ ਦੇ ਨਾਖਣ ਲਵੋ ਜਿਹੜੇ ਨਾ ਇੱਥੇ ਜਿਸ ਤਰੀਕੇ ਆਪਾਂ ਗੁਲਾਮੀ ਚ ਆ ਰਹੇ ਹਾਂ ਹੁਣ ਇੱਥੇ ਨਾ ਮੁਰਾਦ ਫਤਿਆਣਾ ਆਵਣਾ ਨੇ ਨਾ ਰਾਏ ਅਹਿਮਦ ਖਾਂ ਖਰੜ ਆਵਣਾ ਨੇ ਨਾ ਸੂਜਾ ਬਦਰੂ ਆਵਣਾ ਨੇ ਉਹ ਜਿਹੜੇ ਬਰਕਲੀ ਨਾਲ ਆਪਾਂ ਲੜੇ ਹਨ ਉਹ ਹੁਣ ਇਸ ਜਿਨਸ ਵਿੱਚ ਕੋਈ ਨਹੀਂ ਨੇ ਤੇ ਹੋਸ਼ ਦੇ ਨਾਖੂਨ ਲੈ ਲਓ ਕੋਈ ਇਕੱਠ ਜੋੜ ਕਰੋ ਕੋਈ ਜਿਹੜੇ ਜੱਟ ਵਿਰਾ ਨੇ ਤੁਹਾਨੂੰ ਕਮ ਅਜ਼ ਕਮ ਖਾਸ ਕਰ ਸੋਚਣਾ ਚਾਹੀਦਾ ਹੈ ਤੇ ਬਾਕੀ ਹਕੂਮਤ ਨੇ ਅਸੀਂ ਅਪੀਲ पे करना है भी थोड़ा जिहा हाथ थोड़ा रखो थोड़ा हाथ बारा होवन नाल सब तो पहली जिहड़ी चीख निकली है ना वो जिमीदार दी निकली है ते आज नाज़रीन की सुना रहे हो एक जनाब गजल है मुआशरे ते कुछ माशरा भी उसी ते मेरा माशरा भी होवे ना ते लज़्ज़त खत्म हो जाती है गल विचों ते कुछ माशरा उसी ते बाकी गल्लां बातां जेहड़ियां हैं जी जी भाई तुसीं गौर करसो आ रहम जट बाय हल कढिए ने देस बखेड़े दा बिल्कुल जी कढिए कट्ठा कानियां दे नाल अड़दे इस टल्ले दे झेड़े दा आहा ते ए मिट्टी नु वंडदे फिरदे ने मिट्टी दी वंड नहीं होनी वाह 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 इन्ना मुल वधा बाणा है पर आटे दे पेड़े दा मुल वधिया पिया जी मुल ਤੁਹਾਡੀ ਜਿਹੜੀ ਤੁਸੀਂ ਲਿਖੀ ਬੈਠੇ ਹੋ ਨਾ ਇਹ 100% ਠੀਕ ਹੈ ਇਹਨਾਂ ਜਾਣ ਬੁੱਝ ਕੇ ਇਸ ਆਵਾਮ ਨੇ ਮੁੱਲ ਵਧਾਇਆ ਇਸ ਆਟੇ ਦੇ ਪੇੜੇ ਦਾ ਯਾਰ ਕਦੀ ਕਦੀ ਸੁਣੀ ਹੈ ਗੱਲ ਵੀ ਇੱਕ ਰੋਟੀ 3 ਰੁਪਏ ਦੀ ਲੱਭਣੀ ਸੁਣੀ ਹੈ ਕਦੀ ਗੱਲ ਅੱਛਾ ਇਹ ਦੁਬਾਰਾ ਪਾੜੇ ਇਹ ਸ਼ੇਰ ਇਹ ਮਿੱਟੀ ਨੂੰ ਵੰਡਦੇ ਫਿਰਦੇ ਮਿੱਟੀ ਦੀ ਵੰਡ ਨਹੀਂ ਹੋਣੀ
ਇਹਨਾਂ ਮੁੱਲ ਵਧਾ ਬਾਣਾ ਹੈ ਪਰ ਆਟੇ ਦੇ ਪੇੜੇ ਦਾ। ਕਿਵੇਂ ਗੱਲ ਹੈ? ਨੀਆਂ ਦੇ ਵਿੱਚ 60 ਸਕੀਰੀ ਵੇੜੇ ਵਿੱਚ ਜਦ ਕਦ ਕਰਸਣ। ਅੱਛਾ, ਇਹ ਸਕੀਰੀ ਵੀ ਸਮਝਾਈ ਜਾਣੀ ਵੀ ਵਿਹੜੇ ਦੇ ਵਿੱਚ 60 ਸਕੀਰੀ, ਨੀਆਂ ਦੇ ਵਿੱਚ 60 ਨੀਆਂ ਸਕੀਰੀ, ਦੇ ਵਿੱਚ 60 ਸਕੀਰੀ, ਵੇੜੇ ਵਿੱਚ ਜਦ ਕਦ ਕਰਸਣ। ਜੀ ਜੀ, ਜਗ ਦਾ ਹੱਸ ਬਣਸਣ ਨਾਲੇ ਨਕਸ਼ ਵਿਗੜ ਸੀ ਵੇੜੇ ਦਾ। ਕਿਵੇਂ ਗੱਲ, ਕਿਵੇਂ ਤੇ ਗੱਲ। ਇਹ ਮਲਾਹ ਤਾਂ ਗੱਤੀ ਫਿਰਦਾ ਹੈ ਬਾਂਦਰ ਹੱਥ ਸੀ ਇੱਕੋ ਥਾਂ। ਬਾਂਦਰ ਨੂੰ ਵੀ ਬੇੜੇ ਵਿੱਚ ਚੜਾਈ ਬੈਠਾ ਤੇ ਹੱਥ ਨੂੰ, ਇਹ ਮਲਾਹ ਤੇ ਗੱਤੀ ਫਿਰਦਾ, ਇਹ ਮਲਾਹ ਤਾਂ ਗੱਤੀ ਫਿਰਦਾ ਹੈ ਬਾਂਦਰ ਹੱਥ ਸੀ ਇੱਕੋ ਥਾਂ। ਇੱਕੋ ਥਾਂ। ਵਾਹ ਵਾਹ। ਕਦੀ ਲੱਗਦਾ ਨਜ਼ਰ ਨਹੀਂ ਹੁੰਦਾ ਅੱਲਾ ਮਾਲਿਕ ਬੇੜੇ ਦਾ। ਅੱਛਾ, ਤੇ ਹੁਣ ਬਾਂਦਰ ਤੇ ਹਾਥੀ ਇੱਕ ਜਗ੍ਹਾ ਤੇ ਹੋਣ ਤੇ ਬਾਂਦਰ ਤਾਂ ਆਦਤ ਕਰਨੀ ਕਰਨੀ। ਤੇ ਮੋਰ ਹੱਥ ਦਾ ਹਾਥੀ ਡੋਲਾ ਖਾਵਣਾ ਤੇ ਬੇੜੇ 'ਚ ਪਾਣੀ ਪੈ ਜਾ। ਜਿਹੜੀ ਸਟੈਂਡ ਕੋਟ ਜਾ। ਹਾਂਜੀ, ਦੁਬਾਰਾ ਸ਼ੇਰ ਪੜੋ ਨਾ, ਬੜਾ ਸੋਹਣਾ ਸ਼ੇਰ। ਇਹ ਮਲਾਹ ਤਾਂ ਗੱਤੀ ਫਿਰਦਾ ਹੈ ਬਾਂਦਰ ਹੱਥ ਸੀ ਇੱਕੋ ਥਾਂ। ਇੱਕੋ ਥਾਂ। ਹਾਂ, ਕਦੀ ਲੱਗਦਾ ਨਜ਼ਰ ਨਹੀਂ ਹੁੰਦਾ ਅੱਲਾ ਮਾਲਿਕ ਬੇੜੇ ਦਾ। ਬੇੜੇ ਦਾ। ਵਾਹ। ਤੇ ਅਮਲਾ ਸਾਂਗਾ ਕਰਨਾ ਹੈ ਸਾਰੇ ਘਰ ਸਾਰੇ ਇੱਥੇ ਛੱਡ ਤੁਲਸਣ। ਜਦ ਕਦ ਕੰਨੀ ਪਿਆ ਆਵਾਜ਼ਾ ਮੌਤ ਦੇ ਸਾਥ ਸਨੇੜੇ ਦਾ। ਸਨੇੜੇ ਦਾ। ਵਾਹ ਵਾਹ ਵਾਹ। ਅੱਛਾ, ਬਹੁਤ ਅੱਛਾ ਤੁਸੀਂ ਲਿਖਿਆ ਹੈ। ਨਾਜ਼ਰੀਨ, ਤੁਸੀਂ ਰਿਆਜ਼ ਅਹਿਮਦ ਦਾ ਕਲਾਮ ਵੀ ਸੁਣਦੇ ਪਿਆ ਤੇ ਸਾਡੀਆਂ ਜਿਹੜੀ ਟੁੱਟੀਆਂ ਫੁੱਟੀਆਂ ਜੱਟਾਂ ਬਿਰਾਵਾਂ ਗੱਲਾਂ ਹਨ, ਸਬਸਕ੍ਰਾਈਬ ਕਰ ਲਵਿਆ ਜਾਂ ਨਾ ਕਰਿਆ ਹੈ। ਇਸੇ ਤਰੀਕੇ ਦੀ ਰੋਜ਼ ਕੋਈ ਵੀਡੀਓ ਤੁਹਾਡੀ ਖਿਦਮਤ ਵਿੱਚ ਲੈ ਕੇ ਅਸੀਂ ਹਾਜ਼ਰ ਹੋਸਾਂ। ਤੇ ਐਂਡ ਵਿੱਚ ਪੰਜਾਬੀ ਵਸੇਬ ਵਾਲਿਆਂ ਨੂੰ ਕੋਈ ਪੈਗਾਮ ਵੀ ਦਿਓ। ਪੰਜਾਬੀ ਵਸੇਬ ਵਾਲਿਆਂ ਨੂੰ ਜੀ ਪੈਗਾਮ ਇਹ ਹੈ ਕਿ ਇੱਕ ਤਾਂ ਆਪਣੇ ਅਮਲਾਂ ਤੇ ਨਜ਼ਰ ਰੱਖੋ ਕਿਵੇਂ ਗੱਲ। ਤੇ ਹਰ ਉਸ ਦੇ ਬਦ ਅਮਲੀ ਤੋਂ ਬਚੋ ਜਿਹਦੇ ਨਾਲ ਸਾਡੇ ਤੇ ਇਹ ਕਹਿਰ ਤੇ ਵਸਦੇ। ਕਿਵੇਂ ਗੱਲ, ਕਿਵੇਂ ਗੱਲ। ਤੇ ਦੂਸਰਾ ਤੁਹਾਡੇ ਚੈਨਲ ਦੇ ਹਵਾਲੇ ਨਾਲ ਗੁਜ਼ਾਰਿਸ਼ ਹੈ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੀ ਜੀ। ਤਾਂ ਕਿ ਤੁਹਾਡੀ ਵੀ ਕੁਝ ਸਪੋਰਟ ਹੋਵੇ। ਅੱਛਾ, ਤੇ ਖਿਆਲ ਟੀਵੀ ਵੀ ਮੈਂ ਬਣਾਇਆ ਹੋਇਆ, ਉਹ ਮੋਨੀਟਾਈਜ਼ ਵੀ ਹੋ ਗਿਆ। ਹੁਣ ਦੇਖ ਕੇ ਮੈਨੂੰ ਦੇ ਗਿਆ ਜਨਾ ਪੈਸੇ ਉਹਦੇ ਚ ਆ ਗਏ ਨਾ। ਮੈਂ ਗਿਆ ਬੈਂਕ ਚ, ਜੀ ਜੀ, MCB ਜੀ ਬੈਂਕ, ਜੀ, ਮੁਸਲਮ ਕਮਰਸ਼ੀਅਲ ਬੈਂਕ, ਜੀ ਉਹਦੇ ਚ ਮੈਂ ਅਕਾਊਂਟ ਖੁਲਾਇਆ, ਕਰੰਟ ਅਕਾਊਂਟ। ਜੀ ਜੀ, ਠੀਕ ਹੋ ਗਿਆ ਜੀ। ਉੱਥੋਂ ਮੈਂ ATM ਕਾਰਡ ਵਸੂਲ ਕਰ ਲਿਆ। ਇਹ ਆ ਮੇਰੀ ਜੇਬ ਦੇ ਵਿੱਚ। ਜੀ ਜੀ, ਮੈਂ ਨਾਜ਼ਰੀਨ ਤੁਹਾਨੂੰ ਵਿਖਾਵਾਂ, ਆ ਮੇਰੀ ਜੇਬ ਦੇ ਵਿੱਚ ਉਸ ਤੇ ਅਰਨਿੰਗ ਆਈ ਪਈ। ਉਹਦੇ ਤੇ ਜਨਾਬ ਹੁੰਦੀਆਂ ਨੇ ਜਿਹੜੀ ਵੀਡੀਓ, ਉਹ ਇਨਫੋਰਮੇਸ਼ਨ ਦੀ ਆਉਂਦੀਆਂ ਨੇ ਉਰਦੂ ਵਿੱਚ। ਆ ਵੇਖੋ, ਮੈਂ ਕੱਢੂ ਕੋਈ ਨਹੀਂ, ਮੋੜ ਕਿਤਨਾ ਪੁੱਛਦੇ। ਉਹ ਜਨਾਬ ਨਾ ਇਨਫੋਰਮੇਸ਼ਨ ਦੀ ਵੀਡੀਓ ਆਉਂਦੀਆਂ, ਖਾਬਾਂ ਦੀ ਤਬਦੀਲ ਆਉਂਦੀਆਂ। ਤੁਹਾਡੇ ਕੋਲ ਮੋਬਾਈਲ, ਤੁਸੀਂ ਸਬਸਕ੍ਰਾਈਬ ਉਹਨੂੰ ਕਰ ਲਵਿਆ। ਬਿਲਕੁਲ ਬਿਲਕੁਲ। ਨਹੀਂ ਦੱਸੋ। ਹਾਂਜੀ ਬਿਲਕੁਲ। ਮੁਹੰਮਦ ਅਲੀ ਖਿਦਰ ਸਾਹਿਬ ਦਾ ਜਿਹੜਾ ਦੂਸਰਾ ਚੈਨਲ ਹੈ ਉਹ ਕਦੀ ਕਦੀ ਨਜ਼ਰ ਵਿੱਚ ਗੁਜ਼ਰਦੇ ਰਹਿੰਦੀਆਂ ਨੇ ਵੀਡੀਓ, ਤੇ ਉਹ ਕਾਫੀ ਇਨਫੋਰਮੇਟਿਵ ਵੀਡੀਓ ਹੁੰਦੀਆਂ ਨੇ। ਉਹਦੇ ਨਾਲ ਮਾਲੂਮਾਤ ਆਮਾ ਦੇ ਵਿੱਚ ਵੀ ਇਜ਼ਾਫਾ ਹੁੰਦਾ ਹੈ ਤੇ ਕੁਝ ਅਮਰਾਜ਼ ਦੇ ਇਲਾਜ ਵੀ ਉੱਥੇ ਲੱਭ ਜਾਂਦੇ ਨੇ। ਉਸ ਤੋਂ ਬਾਅਦ ਰਾਤੀ ਸੌਂ ਤੇ ਕੋਈ ਖਾਬ ਖੂਬ ਆ ਜਾਵੇ ਤੇ ਉਸ ਹਵਾਲੇ ਨਾਲ ਵੀ ਤੁਸੀਂ ਉੱਥੇ ਰਜੂ ਕਰ ਸਕਦੇ ਹੋ, ਕਿਉਂਕਿ ਕਾਫੀ ਖਾਬਾਂ ਦੀਆਂ ਤਮੀਰਾਂ ਵਗੈਰਾ ਆਉਂਦੀਆਂ ਆਉਂਦੀਆਂ ਨੇ। ਤੇ ਜੇ ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਕੋਈ ਰਾਤ ਨੂੰ ਖਾਬ ਆਇਆ ਤੇ ਜਿਹਦੀ ਤਵੀਰ ਉੱਥੇ ਨਹੀਂ ਪਈ, ਤੇ ਤੁਸੀਂ ਮੁਹੰਮਦ ਅਲੀ ਖਿਦਰ ਸਾਹਿਬ ਨਾਲ ਰਾਬਤਾ ਕਰ ਸੋ ਤੇ ਉਹ ਉਹਦੀ ਜੀ ਬਕਾਇਦਾ ਵੀਡੀਓ ਬਣਾ ਕੇ ਉਸ ਚੈਨਲ ਤੇ ਪਾ ਦੇ ਤੇ ਖਿਆਲ ਟੀਵੀ ਨੂੰ ਵੀ ਸਬਸਕ੍ਰਾਈਬ ਕਰ ਲਿਆ ਜੇ। ਤੇ ਇਜਾਜ਼ਤ ਦਿਓ, ਮਿਲਦੇ ਹਾਂ ਨਾ ਕਿਸੇ ਨਵੀਂ ਵੀਡੀਓ 'ਚ ਕਿਸੇ ਨਵੀਂ ਗੱਲਬਾਤ ਦੇ ਨਾਲ। ਸਾਡਾ ਰੱਬ ਰੱਖਾ। ਪਾਕਿਸਤਾਨ ਜ਼ਿੰਦਾਬਾਦ।